ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪਿਛਲੇ ਵੀਕਐਂਡ ਦੇ ਦੌਰਾਨ ਅਮਰੀਕਾ ਦੇ ਵਿੱਚ ਦੋ ਬਹੁਤ ਹੀ ਦਰਦਨਾਕ ਘਟਨਾਵਾਂ ਵਾਪਰੀਆਂ ਹੈਗੀਆਂ। ਐਲਨ ਟੈਕਸਸ ਦੇ ਵਿੱਚ ਇੱਕ ਸਿਰੇ ਫਿਰ ਨੇ ਜੋ ਮਾਸ ਸ਼ੂਟਿੰਗ ਕੀਤੀ, ਜਿਹਦੇ ਨਾਲ 8 ਜਣਿਆਂ ਦੀ ਮੌਤ ਹੋ ਗਈ ਤੇ 6 ਜਣੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ, ਜਿਨ੍ਹਾਂ ਦੇ ਵਿੱਚੋਂ 3 ਬਹੁਤ ਸੀਰੀਅਸ ਦੱਸੇ ਜਾਂਦੇ ਹੈਗੇ ਆ। ਗਾਰਸੀਆ ਨਾਮ ਦੇ ਇਸ ਬੰਦੇ ਨੇ ਟੈਕਟੀਕਲ ਵੈਸਟ ਪਾਈ ਹੋਈ ਸੀ, ਰਾਈਫਲ ਸੀ ਉਹਦੇ ਕੋਲ AR-16, ਹੈਂਡਗਨ ਸੀ। ਇਹ ਜੋ ਸੀਨੀਅਰ ਆਫੀਸ਼ੀਅਲਸ ਦੱਸ ਰਹੇ ਹੈਗੇ ਆ। ਜਿਸ ਟਾਈਮ ਦੇ ਉੱਤੇ ਉਹ ਮਾਲ ਦੇ ਵਿੱਚ ਗਿਆ ਤੇ ਉਸਨੇ ਮਾਲ ਤੋਂ ਬਾਹਰੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਦੇ ਨਾਲ 8 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਲੱਕਲੀ ਉੱਥੇ ਇੱਕ ਪੁਲਿਸ ਆਫੀਸਰ ਸੀ ਜਿਸ ਨੇ ਇਸ ਦੇ ਗੋਲੀਆਂ ਮਾਰੀਆਂ ਤੇ ਮਰ ਗਿਆ। ਮੌਰੀਸ਼ੀਓਸ ਗਾਰਸੀਆ ਸ਼ਨੀਚਰਵਾਰ ਨੂੰ ਇਹ ਉਸਨੇ ਜਿਹੜੀ ਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਗਨਮੈਨ ਡੈਲਸ ਦੇ ਵਿੱਚ ਰਹਿੰਦਾ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਮੁਤਾਬਕ, ਤੇ ਕਹਿੰਦੇ ਵੀ ਇਹ ਰਾਈਟ ਵਿੰਗ ਦਾ ਜੋ ਮਟੀਰੀਅਲ ਆ ਉਸ ਨੂੰ ਜ਼ਿਆਦਾ ਜਿਹੜਾ ਵਰਤਦਾ ਸੀ। ਸੋਸ਼ਲ ਮੀਡੀਆ ਦੇ ਉੱਤੇ ਵੀ ਨਿਊ ਨਾਜ਼ੀ ਗਰੁੱਪਸ ਦਾ ਈਵਨ ਜਿਹੜੀ ਉਸਨੇ ਵੈਸਟ ਪਾਈ ਹੋਈ ਸੀ ਚੈਸਟ ਦੇ ਉੱਤੇ RWDS ਉਹਦੇ ਤੇ ਲਿਖਿਆ ਹੋਇਆ ਸੀਗਾ। ਸੋ ਰਾਈਟ ਵਿੰਗ ਕਰਕੇ ਜੋ ਰਾਈਟ ਵਿੰਗ ਡੈਥ ਸਕੁਆਡ, ਇਹਦਾ ਮਤਲਬ ਇਹ ਬਣਦਾ ਹੈਗਾ ਆ। ਸੋ ਪ੍ਰੀਲਿਮਿਨਰੀ ਰਿਵਿਊ ਉਹਦਾ ਦੇਖਿਆ ਸਾਰਾ ਸੋਸ਼ਲ ਮੀਡੀਆ ਅਕਾਊਂਟ ਤੇ, ਕਹਿੰਦੇ ਵੀ ਉਹਦੀਆਂ 100 ਦੀਆਂ ਗਿਣਤੀਆਂ ਦੇ ਵਿੱਚ ਰੇਸ਼ਲੀ ਤੇ ਐਥਨਿਕਲੀ ਮੋਟੀਵੇਟਡ ਵਾਇਲੈਂਟ ਐਕਸਟ੍ਰੀਮਿਸਟ ਵਿਊਜ਼ ਹੁੰਦੇ ਸੀ, ਜਿਹਦੇ ਵਿੱਚ ਨਿਊ ਨਾਜ਼ੀ ਮਟੀਰੀਅਲ ਵੀ ਹੁੰਦਾ ਸੀ। ਹਾਲਾਂਕਿ ਇਹ ਖੁਦ ਸਪੈਨਿਸ਼ ਮੂਲ ਦਾ ਬੰਦਾ ਸੀਗਾ। ਟੈਕਸਸ ਦੇ ਰੇਂਜਰਸ ਵਰਕ ਕਰ ਰਹੇ ਆ FBI ਦੇ ਨਾਲ, ਬਿਊਰੋ ਆਫ ਅਲਕੋਹਲ ਟਬਾਕੋ ਫਾਇਰਆਰਮ ਦੇ ਨਾਲ, ਸਾਰਾ ਕੁਝ ਜਾਣਨ ਦੇ ਲਈ ਕਿ ਕਿਉਂ ਇਸਨੇ ਸਾਰਾ ਕੁਝ ਕੀਤਾ ਹੈਗਾ। ਬਹੁਤ ਸਾਰੇ ਨੇਬਰਸ ਜੋ ਉਹਦੇ ਲਾਗੇ ਰਹਿੰਦੇ ਸੀ ਉਹ ਕਹਿੰਦੇ ਵੀ ਬੜਾ ਚੁੱਪਚਾਪ ਰਹਿੰਦਾ ਸੀ, ਅਸੀਂ ਸੋਚਿਆ ਨਹੀਂ ਸੀ ਵੀ ਇਦਾਂ ਦਾ ਇਹ ਕੰਮ ਕਰੂਗਾ। ਸੋ 8 ਜਣਿਆਂ ਦੇ ਵਿੱਚ ਮਰਨ ਵਾਲਿਆਂ 'ਚ ਇੱਕ ਆਪਣੀ ਹੈਦਰਾਬਾਦ ਤੋਂ ਕੁੜੀ ਐਸ਼ਵਰਿਆ ਥਰਟੀਕੋਂਡੇ ਰਾਉਡੀ, ਉਸ ਦੀ ਮੌਤ ਹੋ ਗਈ ਆ। ਬੜੀ ਯੰਗ ਲੜਕੀ 27 ਸਾਲਾਂ ਦੀ, ਪ੍ਰੋਜੈਕਟ ਮੈਨੇਜਰ ਦੇ ਲਈ ਇਹ ਐਜ਼ ਅ ਪ੍ਰੋਜੈਕਟ ਮੈਨੇਜਰ ਕੰਮ ਕਰਦੀ ਸੀ ਡੈਲਸ ਏਰੀਏ ਦੇ ਵਿੱਚ। ਤੇ ਐਲਨ ਜੋ ਆਊਟਲੈਟ ਮਾਲ ਆ ਉੱਥੇ ਇਹ ਕੁਝ ਸਮਾਨ ਖਰੀਦਣ ਗਈ ਹੋਈ ਸੀ ਜਿਸ ਟਾਈਮ ਦੇ ਉੱਤੇ ਗੋਲੀਆਂ ਚੱਲ ਗਈਆਂ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ। ਤੇ ਜੋ ਇਸ ਦਾ ਇੱਕ ਸਾਥੀ ਸੀ ਨਾਲ, ਉਹ ਵੀ ਉਸ ਮੂਲ ਦਾ ਹੀ ਸੀਗਾ, ਉਹਦੇ ਜਿਹੜੀਆਂ ਗੋਲੀਆਂ ਲੱਗੀਆਂ, ਲੱਕਲੀ ਉਹ ਸਰਵਾਈਵ ਕਰ ਗਿਆ ਆ। ਬੈਕਗਰਾਉਂਡ ਇਹਦੀ ਸਰੂਪ ਨਗਰ ਏਰੀਆ ਹੈਦਰਾਬਾਦ ਤੋਂ ਆ। ਐਸ਼ਵਰਿਆ ਪ੍ਰੋਜੈਕਟ ਮੈਨੇਜਰ ਦੇ ਲਈ ਪਰਫੈਕਟ ਜਨਰਲ ਕੰਟਰੈਕਟਰਸ LLC ਕੰਪਨੀ ਉਹਦੇ ਲਈ ਕੰਮ ਕਰਦੀ ਸੀ। ਬੈਚਲਰਸ ਡਿਗਰੀ ਇਸਨੇ ਉਸਮਾਨੀਆ ਯੂਨੀਵਰਸਿਟੀ ਤੋਂ ਕੀਤੀ ਸੀ। ਮਾਸਟਰਸ ਕੰਸਟਰਕਸ਼ਨ ਮੈਨੇਜਮੈਂਟ ਦੀ ਈਸਟਰਨ ਮਿਸ਼ੀਗਨ ਯੂਨੀਵਰਸਿਟੀ ਤੋਂ ਕੀਤੀ ਸੀ। ਤੇ ਇਹ ਸਾਰਾ ਕੁਝ ਐਲਨ ਜੋ ਏਰੀਆ ਆ, ਆਊਟਲੈਟ ਆ, ਇਹ ਡੈਲਸ ਤੋਂ ਲਗਭਗ 40 ਕਿਲੋਮੀਟਰ ਨਾਰਥ ਈਸਟ ਆਫ ਡੈਲਸ ਦੇ ਵਿੱਚ ਹੈਗਾ। ਬਹੁਤ ਮੰਦਭਾਗੀ ਘਟਨਾ ਜਿਹੜੀ ਹਰਜੋਤ ਸਿੰਘ ਜੀ ਇਹ ਵਾਪਰੀ ਨਿਆਣੇ। ਤਸਵੀਰਾਂ, ਕੁਝ ਵੀਡੀਓਜ਼ ਵੀ ਜਿਹੜੀਆਂ ਉਸ ਦੀਆਂ ਸਾਹਮਣੇ ਆਈਆਂ ਵੀ ਜਿਹੜੀ AR-15 ਸਟਾਈਲ ਰਾਈਫਲ ਦੇ ਨਾਲ ਜਿਹੜੀ ਇਹ ਕਤਲੋਗਾਰਤ ਹੋਈ। ਕਹਿ ਸਕਦੇ ਹਾਂ ਵੀ ਜਿਹੜੇ ਮਾਸ ਸ਼ੂਟਰਸ ਦੀ ਕਾਈਂਡ ਆਫ ਪਹਿਲੀ ਪਸੰਦ ਇਹ ਰਾਈਫਲ ਜਿਹੜੀ ਉਹ ਬਣ ਚੁੱਕੀ ਆ। ਇਹ ਅੱਜ ਦਾ ਨਹੀਂ ਕਰਦਾ ਜਿਹੜਾ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਹਾਂ। ਆਲਦੋ ਇਸ ਨੂੰ ਲੈ ਕੇ ਵੀ ਵਿਵਾਦ ਆ ਵੀ ਸਿਵਿਲੀਅਨਸ ਕੋ ਇਸ ਦੀ ਲੋੜ ਆ ਜਾਂ ਨਹੀਂ ਲੋੜ ਆ। ਇਹ ਹਰ ਇੱਕ ਦਾ ਆਪੋ ਆਪਣਾ ਉਸ ਦੇ ਉੱਤੇ ਨਿੱਜੀ ਰਾਏ ਆ। ਪਰ ਕੁਛ ਵੀਡੀਓਜ਼ ਜਿਹੜੀਆਂ ਆ ਕਈਆਂ ਨੇ ਪੇਸ਼ ਜਿਹੜੀਆਂ ਕੀਤੀਆਂ, ਕਹਿੰਦੇ ਵੀ ਭਾਈ ਸ਼ਾਇਦ ਇਹਨਾਂ ਨੂੰ ਦੇਖ ਕੇ ਹੀ ਇਸ ਦੇ ਉੱਤੇ ਕੋਈ ਕਦਮ ਜਿਹੜਾ ਉਹ ਚੱਕਿਆ ਜਾਵੇ। ਪਰ ਹਾਲ ਦੀ ਘੜੀ ਜੋ ਆਪਾਂ ਦੇਖ ਰਹੇ ਹਾਂ, ਲੱਗਦਾ ਨਹੀਂ ਆ ਵੀ ਇਸ ਦੇ ਉੱਤੇ ਕੁਛ ਜਿਹੜਾ ਹਰਜੋਤ ਸਿੰਘ ਜੀ ਹੋਣ ਵਾਲਾ ਆ। ਅਮਰੀਕਾ ਦੇ ਵਿੱਚ ਇਹ ਜਿਹੜੀ ਸਥਿਤੀ ਬਣਦੀ ਜਾ ਰਹੀ ਆ ਵੀ ਇਹ ਸਾਰਾ ਕੁਛ ਹੋ ਰਿਹਾ ਆ ਤੇ ਕਿਸੇ ਨੂੰ ਇੱਦਾਂ ਲੱਗਦਾ ਵੀ ਕੋਈ ਜਿਹੜਾ ਆ ਇੰਨਾ ਫਰਕ ਜਿਹੜਾ ਉਹ ਨਹੀਂ ਪੈ ਰਿਹਾ ਤੇ ਵਾਪਸ ਮੁੜ ਆਪਾਂ ਸਾਰੇ ਉਸੇ ਪਾਸੇ ਵੱਲ ਨੂੰ ਜਿਹੜਾ ਉਹ ਆ ਜਾਂਦੇ ਆ। ਨਮ ਹੋ ਚੁੱਕੇ ਆ ਇੱਦਾਂ ਲੱਗ ਰਿਹਾ ਆ। ਪਰ ਜੇ ਆਪਾਂ ਇਸ ਸੁਸਾਇਟੀ ਨੂੰ ਇਸੇ ਪਾਸੇ ਵੱਲ ਨੂੰ ਹੀ ਵੱਧਦਾ ਰਹਿਣ ਦਿੱਤਾ ਤਾਂ ਕੰਮ ਜਿਹੜਾ ਆ ਕਾਫੀ ਜ਼ਿਆਦਾ ਖਰਾਬ ਹੋ ਜਾਵੇਗਾ। ਇਸ ਦੀ ਰੋਕ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ। ਬੰਦਾ ਜਾਊਗਾ ਕਿੱਥੇ?
ਕੋਈ ਬਾਹਰ ਮਾਲ 'ਚ ਜਾ ਰਿਹਾ ਆ, ਕੋਈ ਕਿਤੇ ਜਾ ਰਿਹਾ, ਕੋਈ ਸਟੋਰ ਤੇ ਆ, ਕੋਈ ਕਿਤੇ ਆ। ਸੋ ਹਰ ਇੱਕ ਪਾਸੇ ਇੱਦਾਂ ਦਾ ਜਿਹੜਾ ਆ ਉਹ ਸਥਿਤੀ ਬਣ ਚੁੱਕੀ ਆ। ਸੋ ਦੇਖਣਾ ਚਾਹੀਦਾ ਆ ਕੀ ਜਿਹੜਾ ਉਹ ਹੋ ਰਿਹਾ ਆ। ਜਿਹੜਾ ਅੱਗੇ ਫਰਿੰਜ ਐਲੀਮੈਂਟਸ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ, ਉਹ ਮੇਨ ਸਟ੍ਰੀਮ ਬਣ ਚੁੱਕੇ ਆ। ਜਿਹੜੇ ਨੀਓ ਨਾਜ਼ੀਜ਼ ਦੀ ਪ੍ਰੋੜਤਾ ਕਰਨ ਵਾਲੇ, ਜਿਹੜੇ ਕਹਿੰਦੇ ਵੀ ਇੱਕ ਹੀ ਨਸਲ ਵਾਲੇ ਜਿਹੜੇ ਉਹ ਚੰਗੇ ਆ, ਉਹ ਕ੍ਰੈਕਸ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਆ ਤੇ ਬਾਹਰ ਆ ਕੇ ਜਿਹੜਾ ਇੱਦਾਂ ਦਾ ਹੜਕੰਪ ਮਚਾ ਰਹੇ ਆ। ਕਿਉਂਕਿ ਇਸੇ ਦੌਰਾਨ ਹੀ ਜਿਹੜਾ ਟੈਕਸਸ ਦੇ ਵਿੱਚ ਇੱਕ ਹੋਰ ਮਾੜੀ ਘਟਨਾ ਜਿਹੜੀ ਉਹ ਵਾਪਰੀ। ਇੱਕ ਗੱਡੀ ਚਾਲਕ ਨੇ ਟੈਕਸਸ ਦੇ ਬਾਹਰ ਮਾਈਗ੍ਰੈਂਟ ਸ਼ੈਲਟਰ ਦੇ ਬਾਹਰ ਫੇਟਲ ਕ੍ਰੈਸ਼ ਕਰ ਦਿੱਤਾ। ਉਸ ਦੇ ਉੱਤੇ 8 ਕਾਊਂਟ ਆਫ ਮੈਨ ਸਲੌਟਰ ਜਿਹੜੇ ਆ ਉਹ ਲਗਾਏ ਗਏ ਆ। ਜਾਰਜ ਐਲਵਰਸ 34 ਸਾਲਾਂ ਦਾ, ਇਸ ਦੇ ਉੱਤੇ ਵੀ ਕਈ ਕੁਛ ਇਹਦੇ ਪ੍ਰਾਇਰ ਚਾਰਜਸ ਸੀਗੇ, ਅਸੌਲਟ ਦੇ, ਸ਼ਰਾਬ ਦੇ ਨਸ਼ੇ 'ਚ ਸੀਗਾ, ਨਸ਼ੇ ਦੇ ਵਿੱਚ ਸੀਗਾ ਜਦੋਂ ਇਹਨੇ ਗੱਡੀ ਜਿਹੜੀ ਆ ਲੋਕਾਂ ਦੇ ਉੱਤੇ ਚਾੜੀ। ਰੈੱਡ ਲਾਈਟ ਉਹ ਰੈਨ ਕੀਤੀ, ਗੱਡੀ ਜਿਹੜੀ ਇਸ ਦੀ ਆਊਟ ਆਫ ਕੰਟਰੋਲ ਹੋ ਗਈ ਤੇ ਕੁੱਲ 18 ਬੰਦਿਆਂ ਦੇ ਉੱਤੇ ਇਸ ਦੀ ਜਿਹੜੀ ਗੱਡੀ ਆ ਉਹ ਵੱਜੀ। ਬਾਅਦ 'ਚ ਉਹ ਉੱਥੋਂ ਦੌੜ ਗਿਆ, ਫਿਰ ਲੋਕਾਂ ਨੇ ਹੀ ਜਿਹੜਾ ਉਸ ਨੂੰ ਫੜ ਲਿਆ। 10 ਕਾਊਂਟ ਆਫ ਐਗਰੀਵੇਟਿਡ ਅਸੌਲਟ, ਮੈਨ ਸਲੌਟਰ ਦੇ ਜਿਹੜੇ ਚਾਰਜਸ ਆ, ਅਸੌਲਟ ਵਿਦ ਡੈਡਲੀ ਵੈਪਨ ਜਿਹੜਾ ਉਹ ਕੀਤਾ। $3.6 ਮਿਲੀਅਨ ਦੇ ਉੱਤੇ ਜਿਹੜਾ ਉਸਦਾ ਬੌਂਡ ਸੈੱਟ ਕੀਤਾ ਗਿਆ ਆ। ਮਰਨ ਵਾਲਿਆਂ ਦੇ ਵਿੱਚ ਕਹਿੰਦੇ ਵੀ ਕਈ ਇਮੀਗ੍ਰੈਂਟ ਜਿਹੜੇ ਸੀਗੇ, ਜਦੋਂ ਇਹ ਲੈਂਡ ਰੋਵਰ ਇੱਕ ਬੱਸ ਸਟਾਪ ਦੇ ਬਾਹਰ ਜਿਹੜਾ ਇੱਕ ਗਰੁੱਪ ਵੇਟ ਕਰ ਰਿਹਾ ਸੀ, ਉਸ ਉੱਤੇ ਜਿਹੜੀ ਉਹ ਜਾ ਵੱਜੀ ਹੈ। ਸੋ ਇਹ ਮੰਦਭਾਗੀ ਘਟਨਾ ਉੱਥੇ ਵਾਪਰੀ ਹੈ। 2 ਘਟਨਾਵਾਂ ਟੈਕਸਸ ਦੇ ਵਿੱਚ ਕੱਲ੍ਹ ਜਿਹੜੀਆਂ ਵਾਪਰੀਆਂ, ਜਿਹੜੀਆਂ ਦਿਲ ਕੰਬਾਊਂਡ ਸੀਗੀਆਂ। ਗੱਡੀ ਇੱਕ ਜਿਹੜੀ ਉਹ ਜਾ ਵੱਜੀ ਬਾਈ ਸਟੈਂਡਰਡਸ ਦੇ ਉੱਤੇ, ਮਾਈਗ੍ਰੈਂਟ ਸ਼ੈਲਟਰ ਦੇ ਉੱਤੇ, ਕਿਉਂਕਿ ਪਹਿਲਾਂ ਤਾਂ ਇੱਦਾਂ ਲੱਗਾ ਵੀ ਕਿਸੇ ਨੇ ਜਾਣ ਕੇ ਹੀ ਸ਼ਾਇਦ ਮਾਰਤੀ ਹੋਵੇ, ਪਰ ਕਹਿੰਦੇ ਵੀ ਉਹ ਜਿਹੜਾ ਨਸ਼ੇ ਦੇ ਵਿੱਚ ਸੀਗਾ। ਤੇ ਇੱਕ ਜਿਹੜਾ ਮੌਰੀਸੀਓ ਗਾਰਸੀਆ ਦਾ ਤੁਸੀਂ ਦੱਸ ਹੀ ਦਿੱਤਾ ਆ ਵੀ ਉਸਨੇ ਕਿਸ ਪੱਧਰ ਦਾ ਜਿਹੜਾ ਆ ਘਿਨਾਉਣਾ ਕੰਮ ਆ ਉਹ ਕੀਤਾ ਆ। ਇੱਦਾਂ ਦੇ ਲੋਕ ਥਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਪਬਲਿਕ ਸੈਟਿੰਗਸ 'ਚੋਂ ਇੱਕ ਹਿਸਾਬ ਦੇ ਨਾਲ ਬਾਹਰ ਕੱਢਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਆ। ਲੋਕਾਂ ਦੇ ਮਨਾਂ ਦੇ ਵਿੱਚ ਡਰ ਭੈ ਜਿਹੜਾ ਆ ਉਹ ਬਣਦਾ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਹੁਣ ਤੱਕ 199 ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ ਹੋ ਚੁੱਕੀਆਂ ਆ। ਮਈ ਦੀ 8 ਤਰੀਕ ਹੋਈ ਆ, ਹਜੇ ਤੱਕ 4 ਮਹੀਨੇ ਨਿਕਲੇ ਆ। ਤੇ ਜੋ ਤੁਸੀਂ ਦੂਸਰੀ ਖਬਰ ਦੇ ਵਿੱਚ ਗੱਲਬਾਤ ਕੀਤੀ ਸੀ, ਟੈਕਸਸ ਦੇ ਇੱਕ ਛੋਟਾ ਜਿਹਾ ਜਿਹੜਾ ਟਾਊਨ ਹੈਗਾ ਆ ਬਰਾਊਨਸਵਿਲ, ਉਸ ਏਰੀਏ 'ਚ ਇੱਕ ਬੱਸ ਸਟਾਪ ਦੇ ਉੱਤੇ ਮਾਈਗ੍ਰੈਂਟ ਖੜੇ ਸੀ ਮੈਜੋਰਟੀ 'ਚ, ਤੇ ਉਹ ਬੱਸ ਚੜ੍ਹ ਕੇ ਉਹਨੇ ਕਿਤੇ ਜਾਣਾ ਸੀ। ਅੱਜ ਦੀ ਡੇਟ ਦੇ ਵਿੱਚ ਐਂਟੀ ਇਮੀਗ੍ਰੈਂਟ ਜਿਹੜੀ ਵੇਵ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਆ, ਖਾਸ ਕਰਕੇ ਉਹ ਏਰੀਏ ਦੇ ਵਿੱਚ ਜਿੱਥੇ ਇਮੀਗ੍ਰੈਂਟਾਂ ਦੀ ਗਿਣਤੀ ਘੱਟ ਹੈਗੀ ਆ। ਬਰਾਊਨਸਵਿਲ ਵਾਲਾ ਏਰੀਆ ਸਪੈਨਿਸ਼ ਮੂਲ ਦਾ ਏਰੀਆ ਹੈ। ਇੱਥੇ 95% ਪੋਪੂਲੇਸ਼ਨ ਸਪੈਨਿਸ਼ ਆ, ਪਰ ਬਾਰਡਰ ਦੇ ਉੱਤੇ ਆ ਬਹੁਤ ਸਾਰੇ ਲੋਕ ਜੋ ਬਾਰਡਰ ਕ੍ਰਾਸ ਕਰਕੇ ਆਉਂਦੇ ਆ, ਇਸ ਟਾਊਨ ਦੇ ਥਾਣੀ ਆਉਂਦੇ ਹੈਗੇ ਆ। ਕਹਿੰਦੇ ਉਹਨਾਂ ਚੋਂ ਹੀ ਕੁਝ ਹੋ ਸਕਦੇ ਆ ਜਿਹੜੇ ਬੱਸ ਦੇ ਵਿੱਚ ਚੜ੍ਹ ਕੇ ਗਏ ਜਾਣਾ ਸੀ, ਜਿਨ੍ਹਾਂ ਨੇ 8 ਜਣਿਆਂ ਦੀ ਮੌਕੇ ਤੇ ਮੌਤ ਹੋ ਗਈ। ਆਪਣਾ ਇਸ ਨੇ ਲੈਂਡ ਰੋਵਰ ਆ ਉਹ ਬਿਲਕੁਲ ਸ਼ਰੇਆਮ ਜਦੋਂ ਖੜੇ ਸੀ ਬੱਸ ਸਟਾਪ ਦੇ ਉੱਤੇ ਉਹਨਾਂ ਦੇ ਉੱਤੇ ਚਾੜ ਦਿੱਤਾ। ਜਾਰਜ ਅਲਵਰੇਜ਼ 34 ਸਾਲਾਂ ਦਾ ਇਹ ਹੈਗਾ, ਜਿਸ ਨੇ ਆਪਣੀ ਕਾਰ ਦੇ ਨਾਲ 8 ਜਣਿਆਂ ਨੂੰ ਮਾਰ ਦਿੱਤਾ ਹੈਗਾ ਆ। ਲੈਂਡ ਰੋਵਰ ਇਸਨੇ ਯੂਜ਼ ਕੀਤਾ ਬੱਸ ਸਟਾਪ ਤੇ। ਬਿਸ਼ਪ ਐਨਰੀਕਿਊ ਇੱਕ ਸੈਨ ਪੈਡਰੋ ਓਜ਼ਾਮਨ ਸੈਂਟਰ ਦੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਇਹ ਹੋਮਲੈਸ ਸ਼ੈਲਟਰ ਵੀ ਚਲਾਉਂਦੇ ਆ। ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਕ੍ਰਾਸ ਕਰਕੇ ਆਉਂਦੇ ਆ ਉਹਨਾਂ ਦੀ ਹੈਲਪ ਵੀ ਕਰਦੇ ਆ। ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਇੰਨੀ ਜ਼ੋਰ ਦੇ ਨਾਲ ਚਲਾਇਆ ਕਈ ਲੋਕਾਂ ਦੀਆਂ ਬੋਡੀਜ਼ 30 ਫੁੱਟ ਤੱਕ ਖਿੱਚ ਕੇ ਇਹ ਲੈ ਗਏ। 20 ਤੋਂ 25 ਦੇ ਕਰੀਬ ਮਾਈਗ੍ਰੈਂਟਸ ਖੜੇ ਸੀ ਬੱਸ ਦੇ ਉੱਤੇ ਜਾਣ ਦੇ ਲਈ 8:30 ਵਜੇ ਦੇ ਕਰੀਬ, ਜਦੋਂ ਸਵੇਰੇ ਜਦੋਂ ਇਹ ਘਟਨਾ ਵਾਪਰੀ ਹੈਗੀ ਆ। ਇਹ ਕ੍ਰੈਸ਼ ਐਗਜ਼ੈਕਟਲੀ ਉਸ ਟਾਈਮ ਦੇ ਉੱਤੇ ਆਇਆ ਜਦੋਂ ਪਬਲਿਕ ਹੈਲਥ ਐਮਰਜੈਂਸੀ ਦਾ ਜਿਹੜਾ ਟਾਈਟਲ 42 ਆ ਉਹ ਲੈਪਸ ਹੋਣ ਵਾਲਾ ਇਸ ਵੀਰਵਾਰ ਨੂੰ। ਉਸ ਨੂੰ ਲੈ ਕੇ ਅੱਜ ਦੀ ਡੇਟ ਦੇ ਵਿੱਚ ਪੂਰੀ ਅਮਰੀਕਾ 'ਚ ਬਹੁਤ ਜ਼ਿਆਦਾ ਹਾਹਾਕਾਰ ਮਚੀ ਹੋਈ ਆ, ਕਈ ਸਟੇਟਾਂ ਦੇ ਵਿੱਚ। ਸੋ ਆਪਣੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜੇ ਕਿਤੇ ਤੁਸੀਂ ਬਾਹਰ ਵਾਕ ਕਰਨ ਜਾਂ ਕਿਤੇ ਜਾਂਦੇ ਵੀ ਆ, ਬੜੇ ਧਿਆਨ ਦੇ ਨਾਲ ਆਪਣਾ ਆਲਾ ਦੁਆਲਾ ਦੇਖੋ। ਲੋਕ ਤੇ ਬਹੁਤ ਸਦਾਈ ਹੋਏ ਪਏ ਆ। ਕਈ ਸ਼ਹਿਰ, ਈਵਨ ਡੈਮੋਕ੍ਰੇਟ ਸ਼ਹਿਰ ਵੀ ਹੁਣ ਵਾਈਟ ਹਾਊਸ ਦੇ ਅਗੇਂਸਟ ਹੋ ਗਏ ਆ, ਖਾਸ ਕਰਕੇ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਆਏ ਹੈਗੇ ਆ। ਰੌਕਲੈਂਡ ਕਾਉਂਟੀ ਦੀ ਜਿਹੜੀ ਐਗਜ਼ੀਕਿਊਟਿਵ ਆ
ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਪੁਲਿਸ ਜਿਹੜੇ ਆ ਉਹ ਡਿਪਲੋਏ ਕਰਨ ਜਾ ਰਹੇ ਆ ਜੇ ਨਿਊਯਾਰਕ ਸਿਟੀ ਨੇ ਬੱਸਾਂ ਉਹਨਾਂ ਦੇ ਸ਼ਹਿਰ ਨੂੰ ਭੇਜਣੀਆਂ ਨਾ ਬੰਦ ਕੀਤੀਆਂ, ਜਿਹਦੇ ਵਿੱਚ ਹੰਡਰਡਸ ਆਫ ਮਾਈਗ੍ਰੈਂਟਸ ਜਾਂਦੇ ਆ। ਸਭ ਤੋਂ ਪਹਿਲਾਂ ਇਹ ਕੰਮ ਟੈਕਸਸ ਨੇ ਕੀਤਾ ਸੀ। ਟੈਕਸਸ ਤੋਂ ਨਿਊਯਾਰਕ ਨੂੰ, ਵਾਸ਼ਿੰਗਟਨ ਡੀਸੀ ਨੂੰ ਜਿੰਨੇ ਵੀ ਲੋਕ ਆਉਂਦੇ ਸੀ ਉਹਨਾਂ ਨੂੰ ਬੱਸਾਂ ਭਰ ਕੇ ਭੇਜਿਆ ਜਾਂਦਾ ਸੀ। ਇਹ ਹੁਣ ਸ਼ਹਿਰਾਂ ਦੇ ਵਿੱਚ ਵੀ ਕਸ਼ਮਕਸ਼ ਬਹੁਤ ਜ਼ਿਆਦਾ ਚੱਲ ਰਹੀ ਹੈ, ਕਿਉਂਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਗਏ ਆ ਤੇ ਪਰ ਇਹ ਬਹੁਤ ਮਾੜੀ ਗੱਲ ਆ ਜੇ ਕਿਸੇ ਨੂੰ ਜਿਹੜਾ ਆ ਇਸ ਤਰ੍ਹਾਂ ਮਾਰਨਾ। ਜੀ, ਬਿਲਕੁਲ